ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਰਨ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸੈਂਟਰ ਨੀਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-270-0113 ਤੇ। ਨਵੇਂ ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ, ਐਂਟੀਲਿਊਬ ਟਰੱਕ ਸਟਾਪ ਵਾਲੇ ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵਿਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 26 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਟਰੈਕਟਰ ਮਾਰਚ ਤੋਂ। ਟਰੈਕਟਰਾਂ ਦੀ ਕੜੀ ਬਣਾ ਕੇ ਕਹਿੰਦੇ ਪੰਜਾਬ ਭਰ ਦੇ ਵਿੱਚ ਵਿਸ਼ਵ ਵਪਾਰ ਸੰਸਥਾ ਦੇ ਪੁਤਲੇ ਫੂਕੇ ਗਏ ਆ ਜੀ। ਜੀ ਬਿਲਕੁਲ। ਅੱਜ ਜਿਹੜਾ ਇਹ ਸੀਗਾ ਪ੍ਰੋਗਰਾਮ, ਇਹ ਦਿੱਤਾ ਹੋਇਆ ਸੀਗਾ ਸੰਯੁਕਤ ਕਿਸਾਨ ਮੋਰਚੇ ਨੂੰ। ਵੈਸੇ ਅੱਜ ਸਰਵਣ ਸਿੰਘ ਪੰਧੇਰ ਦੀ ਮੈਂ ਇੰਟਰਵਿਊ ਵੇਖਦਾ ਪਿਆ ਸਾਂ, ਉਹਦੇ 'ਚ ਉਹਨਾਂ ਨੇ ਇੱਕ ਦਾਅਵਾ ਉਲਟ ਕੀਤਾ ਹੈ ਕਿ ਐਸਕੇਐਮ ਜੋ ਇਹ ਗੱਲ ਕਹਿੰਦੇ ਆ, ਯਾਨੀ ਲੀਡਰ ਇਹ ਗੱਲ ਕਹਿੰਦੇ ਆ ਕਿ ਸਾਥੋਂ ਇਹਨਾਂ ਨੇ ਸਲਾਹ ਨਹੀਂ ਲਈ, ਸਾਡੇ ਨਾਲ ਕੋਈ ਸਲਾਹ ਮਸ਼ਵਰਾ ਇਹਨਾਂ ਨੇ ਨਹੀਂ ਕੀਤਾ। ਉਹ ਕਹਿੰਦੇ ਕਿ ਅਸੀਂ ਕੱਲੇ ਦੇ ਨਾਲ ਮੀਟਿੰਗਾਂ ਕੀਤੀਆਂ। ਇਹਨਾਂ ਦਾ ਆਉਣ ਵਾਲੇ ਦਿਨਾਂ 'ਚ ਇਹ ਰਫੜ ਵੀ ਪਵੇਗਾ। ਖੈਰ ਦੇਖੋ, ਸੰਯੁਕਤ ਕਿਸਾਨ ਮੋਰਚੇ ਨੇ ਸਾਫ਼ ਕਰ ਦਿੱਤਾ ਸੀ ਕਿ ਅਸੀਂ ਟਰੈਕਟਰ ਮਾਰਚ ਕਰਾਂਗੇ ਤੇ ਨਾਲ ਇਹ ਜੋ ਹੈਗਾ WTO ਇਹਦੇ ਪੁਤਲੇ ਫੂਕਾਂਗੇ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਉਹ ਮੀਟਿੰਗ ਹੋਣ ਜਾ ਰਹੀ ਹੈ WTO। ਇਹ ਪ੍ਰੋਗਰਾਮ ਜਿਹੜਾ ਛੋਟੇ ਸ਼ਹਿਰਾਂ 'ਚ ਇੰਨਾ ਜ਼ਿਆਦਾ ਅਸਰ ਨਹੀਂ ਸੀ ਹੈਗਾ, ਕਹੀਏ ਕੁਝ ਥਾਵਾਂ ਤੇ ਅਸਰ ਹੈਗਾ ਸੀਗਾ। ਮਤਲਬ ਹਰ ਇੱਕ ਥਾਂ ਤੇ ਜਿਵੇਂ ਆਪਾਂ ਦੇਖਦੇ ਹੀ ਪਏ ਹਾਂ ਕਿ ਜਿਸ ਤਰ੍ਹਾਂ ਦਾ ਇੱਕ ਉਸ ਅੰਦੋਲਨ ਨੇ ਚੜ੍ਹਤ ਵਾਲਾ ਮੁਕਾਮ ਦੇਖਿਆ, ਇਹਦੇ ਵਿੱਚ ਕੀ ਆ ਕਿ ਹੁਣ ਕਨਫਿਊਜ਼ਨ ਤੇ ਇਹ ਹੈ ਨਾ ਕਿ ਬਾਰਡਰਾਂ ਤੇ ਬੈਠੇ ਜਿਹੜੇ ਆ ਉਹ ਅੱਡ ਨੇ, ਜਿਹੜੀਆਂ ਇਸ ਤਰ੍ਹਾਂ ਕਾਲਾਂ ਆ ਰਹੀਆਂ ਨੇ ਉਹ ਅੱਡ ਤੋਂ ਆ ਰਹੀਆਂ। ਦੂਜੀ ਚੀਜ਼ ਕਿ ਦੇਖੋ WTO ਅੱਜ ਜਿਹੜੀ ਮੁੱਖ ਤੌਰ ਤੇ ਇਹਨਾਂ ਦੀ ਕਾਲ ਸੀਗੀ ਉਹ WTO ਨੂੰ ਮਿਲੀ। ਹੁਣ ਚਿੰਦਾ ਜੀ ਗੱਲ ਇਹ ਆ, ਪ੍ਰਵੀਨ ਜੀ ਗੱਲ ਇਹ ਆ ਕਿ ਇਹਦੇ 'ਚ ਹੁਣ ਦਿੱਕਤ ਇਹ ਆ ਕਿ WTO ਜਿਹੜਾ ਉਹ ਜਿਹੜੀ ਸਰਵਣ ਸਿੰਘ ਪੰਧੇਰ ਉਹਨਾਂ ਨੂੰ ਵੇਖੋਗੇ ਤਾਂ ਉਹ ਵੀ ਇਹ ਗੱਲ ਕਹਿੰਦੇ ਨੇ ਕਿ ਛੱਡ ਦਿਓ, ਕਿਉਂਕਿ ਢੱਲੇਵਾਲ ਬਹੁਤ ਸ਼ਿੱਦਤ ਦੇ ਨਾਲ ਇਹ ਮੁੱਦਾ ਚੁੱਕਦੇ। ਠੀਕ ਹੈ। ਹੁਣ WTO ਦੀ ਬੇਸਿਕ ਮਤਲਬ ਕਿ ਸਮੱਸਿਆ ਜਿਹੜੀ ਆ ਉਹ ਇੱਕ ਬੜੀ ਗੁੰਝਲਦਾਰ ਹੈ ਨਾ। ਹੁਣ ਭਾਰਤ ਮੰਗਾਂ ਜਿਹੜੀਆਂ ਨੇ, ਮੰਗਾਂ ਦੇ ਵਿੱਚ ਸਭ ਤੋਂ ਕਸੂਤੀ ਮੰਗ, ਜੇ ਮੰਨ ਲਓ MSP ਵੀ ਕੋਈ ਦੇਣੀ ਵੱਡੀ ਗੱਲ ਨਹੀਂ ਹੈ, ਸਰਕਾਰ ਦੇ ਸਕਦੀ ਹੈ। ਕੈਲਕੂਲੇਸ਼ਨ ਕਰੋਗੇ, ਆਪਾਂ ਇੱਕ ਦਿਨ ਗੱਲ ਵੀ ਕੀਤੀ ਸੀਗੀ, ਕਿਉਂਕਿ ਜ਼ਿਆਦਾ ਖਰਚਾ ਨਹੀਂ, ਉਹ ਤਾਂ ਐਵੇਂ ਗੱਲ ਉਲਝਾਉਣ ਵਾਲੀ ਹੁੰਦੀ ਆ, ਉਹ ਨੈਰੇਟਿਵ ਬਣਾਏ ਜਾਂਦੇ ਨੇ। ਪਰ ਜੇ ਤੁਸੀਂ ਵੇਖੋਗੇ ਤਾਂ ਸਮੱਸਿਆ ਕਿੱਥੇ ਆਉਂਦੀ ਆ, ਉਹ WTO ਦੇ ਵਿੱਚ ਆ। ਹੁਣ ਇੰਡੀਆ ਲਈ ਸਮੱਸਿਆ ਇਹ ਹੈ ਕਿ ਉਹਨੇ ਕਿਸਾਨ ਨੂੰ ਜਿੰਦਾ ਵੀ ਰੱਖਣਾ। ਦੂਜੀ ਚੀਜ਼ ਜਿਹੜੀ ਹੈ ਕਿ ਮਤਲਬ WTO ਦੇ ਵਿੱਚ ਵੀ ਰਹਿਣਾ, ਤੇ ਤੀਜਾ ਇਹ ਆ ਕਿ ਭਾਅ ਵਿੱਚ ਖੇਡ ਕੇ ਬਚਣਾ ਵੀ। ਹੁਣ ਕਿਉਂ WTO ਦੀਆਂ ਬੇਸਿਕ ਜੇ ਤੁਸੀਂ ਵੇਖੋਗੇ ਨਾ ਤਾਂ ਇਹਨਾਂ ਦੀਆਂ ਕਾਫੀ ਮੱਦਾਂ ਨੇ, ਪਰ ਜਿਹੜੀ ਕਿਸਾਨਾਂ ਨਾਲ ਜੁੜੀ ਹੈ ਨਾ ਉਹ ਹੈਗਾ ਐਗਰੀਮੈਂਟ ਔਨ ਐਗਰੀਕਲਚਰ ਦੇ ਵਿੱਚ। ਉਹਦੇ 'ਚ 3 ਬਾਕਸ ਨੇ, ਜਿੱਦਾਂ ਗ੍ਰੀਨ ਹੈ,
ਇੱਕ ਅੰਬਰ, ਇੱਕ ਨੀਲਾ। ਜੀ ਨੀਲਾ ਹਰਿਆ ਉਹਦੇ ਤੇ ਕੋਈ ਦਿੱਕਤ ਨਹੀਂ ਹੈ। ਦਿੱਕਤ ਪੈਦਾ ਹੁੰਦੀ ਹੈ ਜਾ ਕੇ ਅੰਬਰ 'ਚ, ਜਿਹਦੇ 'ਚ ਇਹ ਆ ਕਿ ਤੁਸੀਂ ਕੁੱਲ ਪੈਦਾਵਾਰ ਦਾ 10%, ਯਾਨੀ ਜਿਹੜੇ ਡਿਵੈਲਪਿੰਗ ਕੰਟਰੀਜ਼ ਨੇ, ਜਿਹੜੀਆਂ ਇਸ ਤਰ੍ਹਾਂ ਦੀਆਂ ਵਿਕਾਸਸ਼ੀਲ ਕਹਿ ਲਓ ਕਿ ਤਾਕਤਾਂ ਨੇ, ਬਈ ਉਹ ਇੰਨਾ ਕੁ ਦੇ ਸਕਦੇ ਆ, ਤੇ ਜਿਹੜੇ ਵਿਕਸਿਤ ਹੋ ਗਏ ਡਿਵੈਲਪਡ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਉਹ 5% ਦੇ ਸਕਦੇ ਆ। ਹੁਣ MSP ਜਿਹੜੀ ਲੀਗਲ ਗਰੰਟੀ ਹੈ ਨਾ, ਤਾਂ ਹੀ ਨਹੀਂ ਉਹ ਕਰ ਸਕਦੇ ਨਾ, ਕਿਉਂਕਿ ਇੱਕ ਵਾਰੀ MSP ਗਰੰਟੀ ਦਿੱਤੀ, ਉਹ ਨਾਲ ਦੀ ਨਾਲ ਤੁਹਾਨੂੰ ਯਾਦ ਹੋਣਾ ਕੈਨੇਡਾ ਨੇ ਬਹੁਤ ਵਾਰੀ ਮੁੱਦਾ ਚੁੱਕਿਆ, ਜਿਹੜਾ ਕਿਸਾਨੀ ਅੰਦੋਲਨ ਪਿਛਲਾ ਸੀਗਾ ਉਹਦੇ 'ਚ ਪੱਛਮ ਦਾ ਦਖਲ ਜਿਹੜਾ ਸੀ ਇਹਨਾਂ ਚੀਜ਼ਾਂ ਨੂੰ ਲੈ ਕੇ ਸੀ ਕਿ ਇੰਡੀਆ ਜਾਂ ਤਾਂ ਖੁੱਲੇ ਰੂਪ 'ਚ ਕਹਿ ਦੇ ਕਿ MSP ਅਸੀਂ ਨਹੀਂ ਦਿੰਦੇ, ਜਾਂ ਪ੍ਰਵਾਨ ਕਰ ਲਵੇ ਕਿ ਹਾਂ ਜੀ ਅਸੀਂ ਇਹਨੂੰ ਲੀਗਲ ਰੂਪ ਦੇ ਦਿੰਦੇ। ਤਾਂ ਜਦੋਂ ਜਿਵੇਂ ਉਹ ਲੀਗਲ ਰੂਪ ਦੇਵੇਗਾ ਇਹ ਫਸ ਜਾਣਗੇ। ਹੁਣ ਦਿੱਕਤ ਇਹ ਹੈ ਨਾ ਕਿ 10% ਉਹ ਕੈਪ ਹੈ ਜੀ ਜੀ, ਤਾਂ ਉਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਸਾਡੀ ਤਾਂ ਸਬਸਿਡੀ ਜਿਹੜੀ ਆ ਯੂਰੀਆ ਦੀ ਖਾਦ ਦੀ, ਮਤਲਬ ਕਿ ਉਹਨਾਂ ਨੇ ਇਸ ਤਰ੍ਹਾਂ ਦਾ ਇੱਕ ਢਾਂਚਾ ਬਣਾ ਰੱਖਿਆ WTO ਵਾਲਿਆਂ ਨੇ ਕਿ ਇੱਕ ਤੇ ਜਿਵੇਂ WTO ਦਾ ਮਤਲਬ ਹੀ ਇਹ ਹੈ ਕਿ ਵੈਸੇ ਤਾਂ ਕਿਸਾਨ ਆਗੂ ਵੀ ਜ਼ਿਆਦਾ ਉਲਝਾਉਂਦੇ ਆ ਬੰਦਿਆਂ ਨੂੰ, ਹੈ ਤਾਂ ਇਹ ਹੈ ਕਿ ਫ੍ਰੀ ਟ੍ਰੇਡ ਜਿਹੜਾ ਸ਼ਬਦ ਆਪਾਂ ਇਸਤੇਮਾਲ ਕਰਨੇ ਆ ਅੱਜ ਕੱਲ੍ਹ, ਉਹਦੇ ਮੱਦੇ ਨਜ਼ਰ ਬਣਿਆ। ਪਰ ਹੁਣ ਦਿੱਕਤ ਜਿਹੜੀ ਆ ਕੁਝ ਦੇਸ਼ਾਂ ਦੀ ਜ਼ਿਆਦਾ ਹੋ ਗਈ ਆ, ਖਾਸ ਤੌਰ ਤੇ ਇੰਡੀਆ ਵਰਗੇ ਮੁਲਕ। ਹੁਣ ਜਦੋਂ ਇੰਡੀਆ ਵਰਗੇ ਮੁਲਕਾਂ ਨੇ ਆਪਣਾ ਅਨਾਜ ਬਾਹਰ ਵੇਚਣਾ ਸ਼ੁਰੂ ਕਰ ਦਿੱਤਾ, ਹੁਣ ਉਹ ਜ਼ਿਆਦਾ ਔਖੇ ਹੋ ਗਏ। ਉਹਨਾਂ ਨੂੰ ਇਹ ਹੈ ਕਿ ਜਦੋਂ ਤੁਸੀਂ ਇਹਨਾਂ ਨੂੰ ਸਬਸਿਡਾਈਜ਼ ਕਰਦੇ ਹੋ ਤਾਂ ਉਹਨਾਂ ਦੀ ਇਨਪੁਟ ਕਾਸਟ ਜਿਹੜੀ ਹੈ ਉਹ ਘਟ ਜਾਂਦੀ ਹੈ। ਜਦ ਉਹ ਮੰਡੀ 'ਚ ਲੈ ਕੇ ਆਉਂਦੇ ਤੁਸੀਂ ਉਹਨਾਂ ਨੂੰ ਰੇਟ ਵੱਧ ਦਿਓ ਜੀ, ਉਹਦੇ ਨਾਲ ਕੀ ਹੈ ਕਿ ਇਹਨਾਂ ਦਾ ਦੂਜਿਆਂ ਦੇ ਮੁਕਾਬਲੇ ਲਾਗਤ ਖਰਚਾ ਘੱਟ ਆ ਤੇ ਇਹਦੇ ਸਿੱਟੇ ਵਜੋਂ ਇਹ ਬਹੁਤ ਜ਼ਿਆਦਾ ਪੈਦਾਵਾਰ ਲੈ ਕੇ ਆ। ਤਾਂ ਇੱਕ ਤਰ੍ਹਾਂ ਨਾਲ ਤੁਸੀਂ ਦੇਖਿਆ ਤਾਂ ਘਰ ਉਹ ਜਿਵੇਂ ਮੰਤਵ ਮੈਂ ਤੁਹਾਨੂੰ ਦੱਸਿਆ ਕਿ ਉਸ ਮੰਤਵ ਤੋਂ ਹੀ ਕਿਤੇ ਨਾ ਕਿਤੇ ਤੁਸੀਂ WTO ਨੂੰ ਖੁੰਝਾ ਰਹੇ ਹੋ। ਤਾਂ ਇੰਡੀਆ ਦਾ ਕੀ ਹੈ ਕਿ ਇੰਡੀਆ ਨੇ ਆਪ ਦੇ ਵਰਗੇ 40-45 ਦੇਸ਼ ਇਕੱਠੇ ਕੀਤੇ ਹੋਏ ਆ, ਉਹਨਾਂ ਨੂੰ ਵੈਸੇ G33 ਕਹਿੰਦੇ ਆ, ਠੀਕ ਹੈ ਜੀ, ਪਰ ਬੇਸਿਕਲੀ ਉਹ 40-45 ਆ। ਇੰਡੋਨੇਸ਼ੀਆ ਆ ਜਾਂਦਾ ਉਹਦੇ ਵਿੱਚ, ਇਸ ਤਰ੍ਹਾਂ ਮਤਲਬ ਕਿ ਦੇਸ਼ ਹੈ। ਇਹ ਹੁਣ ਹਾਲ ਦੀ ਘੜੀ, ਵੈਸੇ ਤੁਹਾਨੂੰ ਯਾਦ ਹੋਏਗਾ ਕਿ 2-3 ਸਾਲ ਪਹਿਲਾਂ ਪਿਊਸ਼ ਗੋਇਲ ਨੇ ਤੋਂ ਤੱਕ ਕਹਿ ਦਿੱਤਾ ਸੀਗਾ ਕਿ WTO ਜਿਹੜਾ ਹੈ ਉਹ ਵਿਕਾਸਸ਼ੀਲ ਦੇਸ਼ਾਂ ਮਤਲਬ ਕਿ ਗਲ ਘੁੱਟ ਕੇ ਮਾਰਨ ਤੇ ਉਤਾਵਲਾ ਹੋਇਆ, ਇਸ ਤਰ੍ਹਾਂ ਦੇ ਕੁਝ ਉਹਨਾਂ ਦੀ ਸ਼ਬਦਾਵਲੀ ਸੀ। ਤਾਂ ਯਾਨੀ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੰਡੀਆ ਜਿਹੜਾ ਉਹ ਇਸ ਤਰ੍ਹਾਂ ਆਪਣੇ ਵਰਗੇ ਦੇਸ਼ ਜਿਹੜੇ ਨਾਲ ਲੈ ਕੇ ਇਹਨਾਂ ਤੇ ਦਬਾਅ ਬਣਾ ਦਿੱਤਾ। ਸੋ ਬੇਸਿਕ ਸਮੱਸਿਆ ਇੰਡੀਆ ਦੀ ਹੈ ਕਿ ਇਕੱਲਾ ਖੇਤੀ ਦਾ ਨਹੀਂ ਹੈ ਨਾ ਮਸਲਾ, ਜੇ ਉਹ WTO ਚੋਂ ਬਾਹਰ ਆਉਂਦੇ ਤੇ ਉਹ ਬਹੁਤ ਕੁਝ ਐਕਸਪੋਰਟ ਵੀ ਕਰਦੇ ਹਨ, ਸੈਂਕਸ਼ਨ ਲੱਗ ਸਕਦੇ ਆ ਜਾਂ ਮਤਲਬ ਕਿ ਸਾਰਾ ਕੁਝ ਹੋ ਸਕਦਾ। ਸੋ ਅਨਾਜ ਵੀ ਕਿਸਾਨ ਤੋਂ ਪੈਦਾ ਕਰਵਾਉਣਾ ਉਹ ਵੀ ਮਜਬੂਰੀ ਆਉਂਦੀ ਹੈ। ਤਾਂ ਬਾਜ਼ਾਰ ਵੀ ਜਿਹੜਾ ਦੁਨੀਆ ਦਾ ਉਹ ਵਰਤਣਾ। ਸੋ ਇਸ ਕਰਕੇ ਇੰਡੀਆ ਦਾ ਇਹ ਕਿਤੇ ਨਾ ਕਿਤੇ ਕਹਿ ਲਓ ਕਿ ਇਸ ਵੇਲੇ ਉਲਝਵਾਂ ਪੱਖ ਆ ਕਿ ਉਹ ਨਾ ਤਾਂ ਇਹਦੇ ਤੇ ਖੁੱਲ ਕੇ ਕੋਈ ਬੋਲ ਸਕਦੇ, ਕੋਈ ਵਚਨ ਕਰ ਸਕਦੇ, ਕੋਈ ਵਾਅਦਾ ਕਰ ਸਕਦੇ ਆ, ਤੇ ਨਾ ਹੀ ਇਹਦੇ ਤੇ ਕੋਈ ਠੋਸ ਜਿਹੜੀ ਗੱਲ ਉਹ ਕਰ ਸਕਦੇ ਕਿ ਹਾਂ ਜੀ ਅਸੀਂ WTO ਚ 15-50 ਸਾਲਾਂ ਚ ਬਾਹਰ ਆ ਜਾਏ, ਕਿਉਂਕਿ 160-70 ਦੇਸ਼ ਹੈ ਨਾ ਜੀ, ਤੇ ਖਾਸ ਤੌਰ ਤੇ ਤੁਹਾਨੂੰ ਪਤਾ ਅਮਰੀਕਾ ਵਰਗੇ ਦੇਸ਼ ਤੇ ਉਸ ਵੇਲੇ ਦਬਾਅ ਲੈਂਦੇ ਨੇ। ਇਹ ਚਾਈਨਾ ਤੇ ਹੈ ਨਹੀਂਗਾ ਕਿ ਤੁਸੀਂ ਇੰਨੀ ਵੱਡੀ ਸ਼ਕਤੀ ਬਣ ਜਾਂਦੇ ਹੋ ਕਿ ਤੁਹਾਨੂੰ ਸੈਂਕਸ਼ਨ ਸੁੰਕਸ਼ਨ ਮਾੜੇ ਮੋਟੇ ਜਿਹੜੇ ਟੈਰਿਫ ਤੇ ਪਰਵਾਹ ਹੀ ਨਹੀਂ ਜੀ, ਠੀਕ ਹੈ ਨਾ ਜੀ, ਤੁਸੀਂ ਤੇ ਆਪ ਨਿਰਭਰ ਹੋ ਉਹਨਾਂ ਤੇ। ਸੋ ਇਸ ਕਰਕੇ ਇਹ ਇੱਕ ਤਰ੍ਹਾਂ ਨਾਲ ਕਹੋ ਕਿ ਪਿੱਛੇ ਕਿਸਾਨ ਖਲੋਤੇ ਆ ਡੰਡਾ ਝੰਡਾ ਲੈ ਕੇ, ਅੱਗੇ ਹੁਣ ਦੂਜੇ ਪਾਸੇ ਆਪਾਂ ਜੇ ਦੇਖੀਏ ਤੇ ਪੱਛਮੀ ਦੇਸ਼ ਖਲੋਤੇ ਆ ਜਾਂ WTO ਖਲੋਤਾ। ਸੋ ਇਹਦੇ ਵਿੱਚ ਇਹ ਕਹਾਣੀ ਹੈ। ਯਾਨੀ ਉਹ ਕਈ ਮਤਲਬ ਕਿ ਇੱਥੇ ਇੱਕ ਦੂਜੇ ਨੂੰ ਪੁੱਛਦੇ ਆ ਕਿ ਯਾਰ WTO ਦਾ ਕਿਉਂ ਰਹਿੰਦਾ, MSP ਤੇ ਚਲੋ ਸਮਝ ਆ ਗਈ, ਹੁਣ ਕਾਫੀ ਪ੍ਰਚਾਰ ਹੋਇਆ। WTO ਦਾ ਮਤਲਬ ਕਿ ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਇਹ ਇੰਡੀਆ ਗਵਰਨਮੈਂਟ ਨਾਲ ਜੁੜਾ ਵੀ ਇੱਥੇ ਦਾ ਕੋਈ ਫੈਸਲਾ ਹੋਣਾ ਬਹੁਤੇ ਲੋਕਾਂ ਨੂੰ।
ਜਦਕਿ ਇਹ ਤਾਂ ਆਪਾਂ ਨੂੰ ਪਤਾ ਸਵਿਟਜ਼ਰਲੈਂਡ ਦੇ ਵਿੱਚ ਜਨੇਵਾ 'ਚ ਇਹਨਾਂ ਦਾ ਹੈਗਾ ਨਾ ਹੈਡਕੁਆਟਰ ਹੈ, ਉੱਥੋਂ ਹੀ ਸਾਰਾ ਕੁਛ ਚੱਲਦਾ। ਵੈਸੇ ਸਵਿਟਜ਼ਰਲੈਂਡ ਦੇ ਵਿੱਚੋਂ ਨੀਤੀਆਂ ਜ਼ਿਆਦਾ ਬਣਦੀਆਂ। ਤਾਂ ਖੈਰ ਕਿਸਾਨਾਂ ਨੇ WTO ਦੀਆਂ ਜਿਹੜੀਆਂ ਨੀਤੀਆਂ ਉਹਨਾਂ ਦੇ ਖਿਲਾਫ ਲੰਬੇ ਅਰਸੇ ਤੋਂ ਲੜਾਈ ਲੜੀ ਆ। ਉਹਨਾਂ ਦੇ ਕਹਿਣ ਦਾ ਮਤਲਬ ਇਹ ਹੋਇਆ ਕਿ ਇਹ ਜਿਹੜੀਆਂ ਨੀਤੀਆਂ ਨੇ ਕਿਸਾਨ ਵਿਰੋਧੀ ਹੈ। ਕਿਸਾਨ ਵਿਰੋਧੀ ਕਿਵੇਂ ਹੋ, ਮੈਂ ਤੁਹਾਨੂੰ ਦੱਸ ਦਿੱਤੀ ਮੋਟੇ ਤੌਰ ਤੇ। ਵੈਸੇ ਤਾਂ WTO ਤੇ ਬਹੁਤ ਲੰਬੀ ਗੱਲ ਕੀਤੀ ਜਾ ਸਕਦੀ ਹੈ, ਕਿਉਂਕਿ ਜਿਵੇਂ ਸੰਸਾਰ ਜੰਗ ਖਤਮ ਹੋਇਆ ਸੀਗਾ, ਜਿਸ ਤਰ੍ਹਾਂ IMF ਬਣਿਆ, ਵਰਲਡ ਬੈਂਕ ਬਣਿਆ, ਇਹ ਉਦੋਂ ਬਣ ਗਿਆ ਸੀ। ਇਹਨੂੰ ਗੈਟ ਕਹਿੰਦੇ ਸੀਗੇ ਪਹਿਲਾਂ, GATT, ਗੈਟ ਸਮਝੌਤਾ। ਤਾਂ ਇੰਡੀਆ ਸ਼ੁਰੂਆਤ 'ਚ ਹੀ ਸਿਗਨੇਟਰੀ ਸੀਗਾ ਇਹਦਾ। ਗੈਟ ਮਤਲਬ ਕਿ ਜਨਰਲ ਜਿਹੜਾ ਐਗਰੀਮੈਂਟ ਔਨ ਟ੍ਰੇਡ ਐਂਡ ਟੈਰਿਫ, ਤਾਂ ਉਹਨੂੰ ਮਤਲਬ ਕਿ 1995 ਚ ਆ ਕੇ WTO 'ਚ ਕਰਤਾ। ਆ ਮੰਗਿਆ ਜੀ, ਤੇ ਇਹਦੇ ਕਰਕੇ ਅੱਜ ਇਹਨਾਂ ਨੇ ਕਾਲ ਦਿੱਤੀ ਸੀ ਜੀ। ਤੇ ਉਧਰ ਚੰਨੀ ਸਾਹਿਬ ਨੇ ਕਹਿੰਦੇ ਲਾਈਵ ਹੋ ਕੇ ਭਾਜਣਾ ਪਾਤੀਆਂ ਜੀ। ਦੇਖੋ ਚੰਨੀ ਸਾਹਿਬ ਕਿਤੇ ਗੁਜ਼ਰ ਰਹੇ ਸਨ ਤੇ ਰਸਤੇ ਦੇ ਵਿੱਚ ਉਹਨਾਂ ਨੂੰ ਦੇਖ ਪਿਆ। ਕੀ ਦੇਖਿਆ ਨਜ਼ਾਰਾ ਇਹ ਦੇਖਿਆ ਕਿ ਉੱਥੇ ਸਤਲੁਜ ਦੇ ਵਿੱਚ ਮਾਈਨਿੰਗ ਹੋ ਰਹੀ ਸੀ। ਪਰ ਜਿਵੇਂ ਹੀ ਉਹ ਲਾਈਵ ਹੋਏ, ਨਾਲ ਦੀ ਨਾਲ ਫਿਰ ਭਾਜੜ ਤੇ ਪੈ ਗਈ ਸੀ, ਕਿਉਂਕਿ ਇਹ ਤੇ ਤੁਹਾਨੂੰ ਪਤਾ ਨਾ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਹਾਕਮ, ਕਿ ਇਹ ਕਰ ਦਿੱਤਾ ਜੀ, ਉਹ ਕਰ ਦਿੱਤਾ ਜੀ। ਉਹਨਾਂ ਨੇ ਫਿਰ ਲਾਈਵ ਹੋ ਕੇ ਦਿਖਾ ਦਿੱਤਾ ਕਿ ਆ ਵੇਖ ਲਓ, ਆ ਟਿੱਪਰ ਜਿਹੜੇ ਆ ਉਹ ਭਰੀ ਗਏ ਇਸ ਟਾਈਮ। ਤੇ ਦੂਸਰੇ ਪਾਸੇ ਇਹ ਦਾਅਵਾ ਕਰਦੇ ਸਨ ਕਿ ਜੀ ਦੇਖੋ ਗੱਲ ਇਹ ਹੈ ਕਿ ਅਸੀਂ 5 ਰੁਪਏ ਰੇਟ ਵੇਚਾਂਗੇ ਜੀ, ਫਲਾਹ ਕਰਾਂਗੇ, ਤਾਂ ਕਰਾਂਗੇ। ਜਦ ਕਿ ਇੱਥੇ ਇਹ ਹਾਲਤ ਹੈ ਕਿ ਰੇਟਾ ਜਿਹੜਾ ਕਦੇ ਵੀ ਸਸਤਾ ਨਹੀਂ ਹੋਇਆ ਇਹਨਾਂ ਦੇ ਰਾਜ ਦੇ ਵਿੱਚ, ਖਾਸ ਤੌਰ ਤੇ। ਤੇ ਇਹ ਇਹਨਾਂ ਨੇ ਦਿਖਾ ਦਿੱਤਾ ਕਿ ਆ ਦੇਖ ਲਓ ਭਾਈ, JCB ਤੇ ਪੋਕਲੇਨ ਮਸ਼ੀਨਾਂ ਜਿਹੜੀਆਂ ਉਹ ਕਿਵੇਂ ਟਿੱਪਰ ਭਰ ਰਹੀਆਂ ਜੀ। ਫਿਰ ਕਹਿੰਦੇ ਕਿ ਉਧਰੋਂ ਜਿਹੜੇ ਹੈਗੇ ਸੀਗੇ ਸ਼ਹੀਦ ਭਗਤ ਸਿੰਘ ਨਗਰ ਨਿਗਮ ਸ਼ਹਿਰ ਦੇ ਡਿਪਟੀ ਕਮਿਸ਼ਨਰ, ਤਾਂ ਮਤਲਬ ਉਹਨਾਂ ਨਾਲ ਵੀ ਸੰਬੰਧ ਇਹਨਾਂ ਨੇ ਸੰਪਰਕ ਕੀਤਾ, ਉਹਨਾਂ ਨਾਲ ਵੀ ਇਹਨਾਂ ਨੇ ਗੱਲਬਾਤ ਕੀਤੀ। ਤੇ ਉਸ ਤੋਂ ਬਾਅਦ ਫਿਰ ਕਿਤੇ ਨਾ ਕਿਤੇ ਭਾਜੜ ਪਈ ਆ। ਹੁਣ ਮਸਲਾ ਜਿਹੜਾ ਉਹ ਇਹੋ ਹੀ ਆ ਕਿ ਖਾਸ ਤੌਰ ਤੇ ਰੋਪੜ ਦੇ ਵਿੱਚ ਮਾਈਨਿੰਗ ਨਹੀਂ ਰੁਕਦੀ। ਇਹ ਹਾਈ ਕੋਰਟ 'ਚ ਵੀ ਮਸਲਾ ਗਿਆ, ਇਹ ਮਸਲਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ 'ਚ ਵੀ ਪਿਆ ਜੀ। ਤੇ ਮਜੀਠੀਏ ਹੋਰੀ ਤੇ ਇਹਨਾਂ ਤੇ ਮੰਤਰੀ ਤੇ ਕਥਿਤ ਤੌਰ ਤੇ ਦੋਸ਼ ਲਾ ਚੁੱਕੇ ਆ। ਤੁਸੀਂ ਦੇਖਿਆ ਹੋਣਾ ਕਿ ਕਮਾਲ ਦੀ ਗੱਲ ਹੈ ਕਿ ਨਾ ਮਾਨ ਸਾਹਿਬ ਨੇ ਆਪਣੇ ਮੰਤਰੀ ਤੋਂ ਸਪਸ਼ਟੀਕਰਨ ਲਿਆ, ਤੇ ਨਾ ਹੀ ਮੰਤਰੀ ਨੇ, ਕਿਉਂਕਿ ਉਹਨਾਂ ਨੇ ਨਾਮ ਲੈ ਕੇ ਇਹਨਾਂ ਦੇ ਰਿਸ਼ਤੇਦਾਰਾਂ ਦੀਆਂ ਫੋਟੋਆਂ ਤੱਕ ਨਸ਼ਰ ਕੀਤੀਆਂ ਸਨ। ਨਾ ਹੀ ਇਹਨਾਂ ਨੇ ਕੋਈ ਫਿਰ ਇੱਜ਼ਤ ਤੱਕ ਦਾ ਕੋਈ ਕੇਸ ਕੀਤਾ, ਕੋਈ ਕਾਨੂੰਨੀ ਕਾਰਵਾਈ ਵੀ ਨਹੀਂ ਹੋਈ। ਤਾਂ ਗੱਲ ਇਹ ਹੈ ਕਿ ਇਸ ਮਾਮਲੇ 'ਚ ਜੇ ਤੁਸੀਂ ਵੇਖੋਗੇ ਤਾਂ ਹੁਣ ਤੱਕ ਸ਼ਾਇਦ 2 ਮਾਈਨਿੰਗ ਮਿਨਿਸਟਰ ਤੇ ਚਲੇ ਗਏ, ਤੀਸਰਾ ਕੰਮ ਕਰ ਰਿਹਾ ਜੋੜਾ ਮਾਜਰਾ ਜੀ। ਪਰ ਮਾਈਨਿੰਗ ਨਹੀਂ ਰੁਕਦੀ, ਤੇ ਖਾਸ ਤੌਰ ਤੇ ਰੋਪੜ 'ਚ ਤੇ ਕਦੇ ਵੀ ਨਹੀਂ ਰੁਕਦੀ। ਇਹੀ ਹਾਲ ਹੈ। ਇਹਨਾਂ ਨੇ ਆਖਿਆ ਸੀਗਾ ਜੀ ਅਸੀਂ ਸਰਕਾਰੀ ਸਾਈਟਾਂ ਤੋਂ ਦੇਵਾਂਗੇ ਸਸਤੇ ਰੇਟ ਤੇ, ਤਾਂ ਐਸਾ ਕੁਛ ਨਹੀਂ ਹੈ ਪ੍ਰਵੀਨ ਜੀ। ਇੱਥੇ ਰੇਤੇ ਦੀ ਖੇਡ ਜਿਹੜੀ ਆ ਉਹ ਇਸੇ ਤਰ੍ਹਾਂ ਹੀ ਚੱਲ ਰਹੀ ਹੈ ਜਿਵੇਂ ਅੱਗੇ ਆਪਾਂ ਦੇਖਦੇ ਹਾਂ। ਤਾਂ ਖੈਰ ਚੰਨੀ ਸਾਹਿਬ ਨੇ ਮੁੱਦਾ ਜ਼ਰੂਰ ਚੁੱਕਿਆ, ਉਸ ਤੋਂ ਬਾਅਦ ਇੱਕ ਵਾਰੀ ਸਰਕਾਰੀ ਮਸ਼ੀਨਰੀ 'ਚ ਹਲਚਲ ਤੇ ਜ਼ਰੂਰ ਹੋਈ ਹੈ। ਪਰ ਇਹਦੇ 'ਚ ਇਹ ਕਹਿਣ 'ਚ ਕੋਈ ਵੀ ਮੈਨੂੰ ਲੱਗਦਾ ਕਿ ਸੰਕੋਚ ਨਹੀਂ ਹੋਣਾ ਚਾਹੀਦਾ ਕਿ ਦਰਅਸਲ ਇਹ ਰਲੀ ਖੇਡ ਹੁੰਦੀ ਹੈ। ਜੇਕਰ ਰਲੀ ਖੇਡ ਨਾ ਹੋਵੇ, ਮੈਨੂੰ ਨਹੀਂ ਲੱਗਦਾ ਕਿ ਮਾਈਨਿੰਗ ਜਿਹੜੀ ਆ ਉਹ ਇਸ ਤਰ੍ਹਾਂ ਚੱਲ ਸਕਦੀ। ਅੱਗੇ ਵੀ ਅਸੀਂ ਦੇਖਿਆ ਸੀਗਾ ਫਿਰ ਰਾਤ ਨੂੰ, ਮਤਲਬ ਕਿ ਮਾਈਨਿੰਗ ਸਾਈਟ ਤੇ 5 ਵਜੇ ਤੋਂ ਬਾਅਦ ਮਸ਼ੀਨਾਂ ਚੱਲ ਹੀ ਨਹੀਂ ਸਕਦੀਆਂ। ਰਾਤ ਨੂੰ ਕੀ ਇਹਨਾਂ ਦੇ ਤਾਂ ਵਿਧਾਇਕ ਦੇ ਜੀਜੇ ਦਾ ਵੇਖੋ ਕਿੰਨਾ ਰੌਲਾ। ਹਾਂਜੀ ਉਹਨੇ SSP ਬਦਲਵਾਤਾ ਸੀ। ਹਾਂਜੀ, ਕਿੰਨਾ ਸਿਆਪਾ ਪਿਆ। ਤਾਂ ਖੈਰ ਇਹ ਕੋਈ ਹੱਲ ਨਹੀਂ ਕਰ ਸਕੀ, ਨਾ ਤਾਂ ਇਲੀਗਲ ਮਾਈਨਿੰਗ ਕਿਉਂਕਿ ਤੇ ਨਾ ਹੀ ਰੇਤਾ ਜਿਹੜਾ ਸਸਤਾ ਹੋਇਆ। ਦੋਏ ਚੀਜ਼ਾਂ 'ਚ ਕਿਤੇ ਨਾ ਕਿਤੇ ਸਰਕਾਰ ਜਿਹੜੀ ਫਸ ਗਈ ਜੀ। ਤੇ ਸਿੱਧੂ ਸਾਹਿਬ ਨੇ ਸ਼ਾਇਰਾਨਾ ਢੰਗ ਦੇ ਵਿੱਚ ਜਵਾਬ ਦਿੱਤਾ ਜੀ। ਉਹ ਚੱਲਦਾ ਹੀ ਰਹਿੰਦਾ ਕੰਮ, ਤੁਹਾਨੂੰ ਪਤਾ ਹੀ ਹੈ, ਮੁਸ਼ਾਇਰਾ ਇਹਨਾਂ ਦਾ ਚੱਲਦਾ ਹੀ ਰਹਿੰਦਾ ਹੈ।
ਖੈਰ ਦੇਖੋ, ਨਵਜੋਤ ਸਿੰਘ ਸਿੱਧੂ ਦੀਆਂ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਸੀਗੀਆਂ ਕਿ ਸ਼ਾਇਦ ਉਹ ਭਾਜਪਾ 'ਚ ਜਾ ਸਕਦੇ ਆ, ਹੂੰ ਤੇ ਇਹਨਾਂ ਨੇ ਅੱਜ ਇੱਕ ਆਪਦਾ ਜਿਹੜਾ ਅਕਾਊਂਟ ਹੈ X ਤੇ, ਉਹਦੇ ਤੇ 10 ਕੁ ਸਕਿੰਟਾਂ ਦੀ ਇੱਕ ਵੀਡੀਓ ਪਾਈ ਹੈ ਤੇ ਕਹਿੰਦਾ ਹੈ कि हमारी अफवाहों का धुआं वहां से उठता है गुरु जहां हमारे नाम से आग लग जाती है। ਹੂੰ ਹੁਣ ਮਤਲਬ ਅਫਵਾਹਾਂ ਜਾਂ ਚਰਚਾਵਾਂ, ਜੀ ਜੀ ਇਹਨੂੰ ਥੋੜਾ ਜਿਹਾ ਸਮਝੋ ਨਾ, ਸ਼ੇਅਰ ਦੇ ਵਿੱਚੋਂ ਕੀ ਕਹਿ ਰਹੇ ਆ ਹੂੰ ਕਿ ਬਈ ਸਾਡੀਆਂ ਅਫਵਾਹਾਂ ਦਾ ਧੂੰਆਂ ਉੱਥੋਂ ਉੱਠਦਾ ਹੈ ਜਿੱਥੇ ਸਾਡੇ ਨਾਂ ਤੋਂ ਅੱਗ ਲੱਗ ਜਾਂਦੀ। ਨਾਂ ਤੋਂ ਅੱਗ ਕਿੱਥੇ ਲੱਗਦੀ? ਜੀ ਜੀ ਬਿਲਕੁਲ ਕਿ ਤੁਹਾਡੇ ਘਰ ਦੇ ਵਿੱਚ ਜਿਹੜੇ ਤੁਸੀਂ ਦੋ ਧੜੇ ਬਣਾਏ ਬੈਠੇ ਹੋ ਉੱਥੇ ਅੱਗ ਲੱਗਦੀ, ਉਹਨਾਂ ਨੂੰ ਕਹਿ ਰਹੇ। ਹੂੰ ਇਹਦਾ ਮਤਲਬ ਇਹ ਹੈ ਕਿ ਇਹ ਖਬਰ ਤੁਸੀਂ ਦੱਸ ਰਹੇ ਹੋ ਕਿ ਵੀ ਪਲਾਂਟ ਕੀਤੀ ਹੋਈ ਹੈ। ਜੀ ਮਤਲਬ ਕਿ ਇਸ਼ਾਰਾ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹਨਾਂ ਲੋਕਾਂ ਦਾ ਹੀ ਕਰ ਰਹੇ ਆ ਨਾ, ਹੂੰ ਆਪਦੀ ਪਾਰਟੀ ਦੇ, ਜਿਨ੍ਹਾਂ ਦਾ ਖਾਸ ਤੌਰ ਤੇ ਇਹ ਤੁਹਾਨੂੰ ਪਤਾ ਹੀ ਹੈ ਝਗੜਾ ਝੇੜਾ ਪਾ ਕੇ ਤੁਰਦੇ ਆ ਜਿਹਨਾਂ ਦੇ ਨਾਲ, ਤਾਂ ਇਹ ਸਾਫ਼ ਹੈ, ਸਪਸ਼ਟ ਹੈ ਕਿ ਇਸ਼ਾਰਾ ਤੇ ਉਹ ਕਰ ਰਹੇ ਨੇ ਕਿ ਭਾਈ ਇਹ ਅਫਵਾਹਾਂ ਜਿਹੜੀਆਂ ਉਡਾਈਆਂ ਜਾ ਰਹੀਆਂ। ਪਰ ਇਹ ਕਿਉਂ ਉਡਾਈਆਂ ਜਾ ਰਹੀਆਂ? ਜੀ ਕੀ ਲਾਭ ਮਿਲੇਗਾ ਇਹਦੇ ਨਾਲ? ਕਿ ਕਾਂਗਰਸ ਤੇ ਇੰਨੇ ਦਿਨ ਬੁਰੇ ਆ ਗਏ ਕਿ ਹੁਣ ਆਪਦੇ ਕਲੇਸ਼ ਦੇ ਵਿੱਚ ਉਹ ਆਪਦੇ ਲੀਡਰ ਦਾ ਨੁਕਸਾਨ ਵੀ ਇਸ ਤਰ੍ਹਾਂ ਕਰ ਰਹੇ ਨੇ। ਤੇ ਜੇ ਇਹੋ ਜਿਹੀ ਪਰਿਸਥਿਤੀ ਹੈ, ਫਿਰ ਨਵਜੋਤ ਸਿੰਘ ਸਿੱਧੂ ਨੂੰ ਕੰਧ ਤੇ ਪੜ੍ਹ ਲੈਣਾ ਚਾਹੀਦਾ, ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਜੀ ਜੇ ਇਸ ਤਰ੍ਹਾਂ ਦੀ ਨੌਬਤ ਹੈ। ਤਾਂ ਖੈਰ ਪਤਾ ਨਹੀਂ ਹੁਣ ਉਹ ਆਪਦੇ ਜਿਹੜੇ ਦਲ ਦੇ ਬੰਦੇ ਉਹਨਾਂ ਨੂੰ ਕਹਿ ਰਹੇ ਜਾਂ ਬਗਾਨੇ ਨੂੰ ਕਹਿ ਰਹੇ। ਪਰ ਜੇ ਬਗਾਨੇ ਨੂੰ ਕਹਿ ਰਹੇ ਤੇ ਫਿਰ ਤੇ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਵਲੇਟ ਕੇ ਜੇ ਕੰਮ ਜਿਹੜਾ ਕਰਨਾ ਚਾਹੀਦਾ। ਫਿਰ ਤੇ ਸ਼ਰੇਆਮ ਕਹਿ ਦਿੰਦੇ ਜਿਹਨੂੰ ਕਹਿਣਾ ਸੀ। ਤੇ ਮਿੰਟ ਜੀ ਅਗਲੀ ਖਬਰ ਦੇ ਵੱਲ ਵਧੀਆ ਕਰੀਏ। ਕੇਜਰੀਵਾਲ ਦੀ ਗੱਲ, ਕਹਿੰਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ MP ਬਣਾਉਣ ਦੇ ਲਈ ਭਾਜਪਾ ਕਹਿੰਦੇ ਪੱਬਾਂ ਭਾਰ ਹੈ, ਕੇਜਰੀਵਾਲ ਕਹਿ ਰਹੇ ਨਹੀਂ ਦੇਖੋ, ਭਾਜਪਾ ਕਹਿ ਰਹੀ ਹੈ, ਭਾਜਪਾ ਨੇ ਦੋਸ਼ ਲਾਇਆ ਵੀ ਉਹ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ MP ਬਣਾਉਣ ਦੇ ਲਈ ਪੱਬਾਂ ਭਾਰ ਹੈ ਕੇਜਰੀਵਾਲ। ਹਾਂਜੀ ਹਾਂਜੀ, ਕੇਜਰੀਵਾਲ ਮਤਲਬ ਇਹ ਮਨਜਿੰਦਰ ਸਿੰਘ ਸਿਰਸਾ ਇਹਨਾਂ ਕੰਮਾਂ ਲਈ ਰੱਖਿਆ, ਤੁਹਾਨੂੰ ਪਤਾ ਤੇ ਹੈ। ਹੁਣ ਦੇਖੋ ਗੱਲ ਇਹ ਹੈ ਕਿ ਹਾਲੇ ਟਿਕਟਾਂ ਉਹਨਾਂ ਨੇ ਦਿੱਤੀਆਂ ਨਹੀਂ ਕਿਸੇ ਨੂੰ। ਜੇ ਕੋਈ ਕਤਲੇਆਮ ਦਾ ਦਾਗੀ ਟਿਕਟ ਹਾਸਲ ਕਰੇਗਾ ਤੇ ਸਵਾਲ ਉੱਠਣਾ ਜਾਇਜ਼ ਹੈ, ਵਾਜਬ ਹੈ। ਹੁਣ ਉਹ ਇਸ ਮੁੱਦੇ ਨੂੰ ਫੜ ਕੇ ਚੱਲ ਰਹੇ ਆ ਕਿ ਵੀ ਇਹ ਕਾਂਗਰਸ ਦੇ ਨਾਲ ਮਿਲ ਗਿਆ, ਕਾਂਗਰਸ ਦੇ ਨਾਲ ਮਿਲ ਗਿਆ। ਵੀ ਗੱਲ ਇਹ ਆ ਕਿ ਹੁਣ ਜੇ ਇਹਨਾਂ ਗੱਲਾਂ ਤੇ ਆਈਏ ਤੇ ਕਾਂਗਰਸ ਦੇ ਸਮਰਥਨ ਨਾਲ ਤੇ ਸਰਕਾਰ ਪਹਿਲਾਂ ਬਣਾ ਕੇ ਆਏ ਸਨ। ਚੰਡੀਗੜ੍ਹ 'ਚ ਵੀ ਲੜ ਲਿਆ ਉਹਨਾਂ ਨੇ। ਚਲੋ ਜਿਵੇਂ ਕਿਸੇ ਦਾ ਸੂਤ ਆਉਂਦਾ ਠੀਕ ਹੈ, ਪਰ ਭਾਜਪਾ ਦੇ ਦਾਮਨ ਤੇ ਕੋਈ ਦਾਗ ਨਹੀਂ ਹੁੰਦਾ। ਮਨਜਿੰਦਰ ਸਿੰਘ ਸਿਰਸਾ ਵਰਗੇ ਪਤਾ ਨਹੀਂ ਆਪਦੀ ਪਾਰਟੀ ਨੂੰ ਇੰਨੇ ਵਾਰ ਡਿਫੈਂਡ ਕਿਸ ਤਰ੍ਹਾਂ ਕਰੀ ਜਾਂਦੇ ਆ। ਤੇ ਕਮਾਲ ਦੀ ਗੱਲ ਹੈ ਕਿ ਜਿਸ ਕਤਲੇਆਮ ਦੀ ਗੱਲ ਕਰਦੇ ਆ ਨਾ, ਉਸ ਕਤਲੇਆਮ 'ਚ RSS ਦਾ ਵੀ ਰੋਲ ਸੀਗਾ। ਮੈਂ ਤੁਹਾਨੂੰ ਇੱਕ ਦਿਨ ਯਾਦ ਆ, ਕੱਲੀ ਇਹਨਾਂ ਦੇ ਬੰਦਿਆਂ ਦੀ ਕੱਲੀ ਸਟੇਟਮੈਂਟ ਕੱਢ ਕੇ ਲੇਖਾਂ ਦੇ ਸਵੇਤ ਦੱਸੀ ਸੀ ਤੁਹਾਨੂੰ, ਨਾਨਾ ਦੇਸ਼ਮੁਖ ਤੋਂ ਲੈ ਕੇ ਸਾਰਿਆਂ ਦੀ ਕਰਤੂਤਾਂ ਦੱਸੀਆਂ ਸਨ। ਪਰ ਇਹ ਬੇਸ਼ਰਮ ਸਿਆਸਤਦਾਨ ਹੁੰਦੇ ਆ, ਇਹਨਾਂ ਨੂੰ ਕੋਈ ਸ਼ਰਮ ਨਹੀਂ। ਇਲੈਕਟੋਰਲ ਬੌਂਡ ਤੇ ਮਨਜਿੰਦਰ ਸਿੰਘ ਸਿਰਸਾ ਨਹੀਂ ਬੋਲੇਗਾ। ਜੋ ਇਹਨਾਂ ਨੇ ਛਿੱਤਰਾਂ ਦੇ ਨਾਲ, ਜੁੱਤੀਆਂ ਦੇ ਨਾਲ ਲੋਕਾਂ ਤੋਂ ਚੰਦਾ ਵਸੂਲਿਆ, ਜਿਹਦੀ ਪੋਲ ਖੁੱਲੀ ਆ ਪਿਛਲੇ ਦਿਨ, ਉਹਦੇ ਤੇ ਨਹੀਂ ਬੋਲੇਗਾ। ਗੁਜਰਾਤ ਕਤਲੇਆਮ ਤੇ ਨਹੀਂ ਬੋਲੇਗਾ ਜੀ। ਕਹਿਣ ਦਾ ਮਤਲਬ ਇਹ ਹੈ ਕਿ ਬਸ ਇਹੋ ਚੀਜ਼ ਹੈ ਕਿ ਇਹਨਾਂ ਦਾ ਅਲਾਇੰਸ, ਭਾਈ ਉਹ ਅਲਾਇੰਸ ਉਹ ਆਪਦਾ ਜਿੱਦਾਂ ਕਿੱਦਾਂ ਠੀਕ ਹੈ ਕਰਦੇ ਆ, ਹਿਸਾਬ ਕਿਤਾਬ ਚੱਲਦਾ। ਤੇ ਤੁਸੀਂ ਦੱਸੋ ਕਿ ਜੇ ਅਕਾਲੀਆਂ ਦੇ ਨਾਲ ਗੱਠਜੋੜ ਹੋ ਗਿਆ, ਤੁਸੀਂ ਕਿੱਧਰ ਜਾਓ? ਤੁਸੀਂ ਤੇ ਇੱਕ ਦੂਜੇ ਨੂੰ ਗਾਲਾਂ ਕੱਢ ਕੇ ਵਿਛੜੇ ਜੇ ਜੀ ਜੀ। ਤਾਂ ਫਿਰ ਤੁਸੀਂ, ਤੁਹਾਡਾ ਕੀ ਹੋਏਗਾ ਸਟੈਂਡ? ਵੈਸੇ ਤਾਂ ਗੱਠਜੋੜ, ਗੁਪਤ ਗੱਠਜੋੜ ਤੇ ਹੋ ਹੀ ਗਿਆ ਨਾ ਜਦੋਂ ਅਮਿਤ ਸ਼ਾਹ ਨੇ ਕਿਹਾ। ਤਾਂ ਖੈਰ ਇਹਨਾਂ ਨੇ ਦੋਸ਼ ਲਾਏ ਆ ਕਿ ਬਈ ਇਹ ਸਿੱਖ ਕਤਲੇਆਮ ਦੇ ਜਿਹੜੇ ਗੁਨਾਹਗਾਰ ਨੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਉਣ ਵਾਸਤੇ ਪੱਬਾਂ ਭਾਰ ਹੋਇਆ ਫਿਰਦਾ।
ਪਰ ਹਜੇ ਤੱਕ ਟਿਕਟਾਂ ਦਾ ਕੋਈ ਐਲਾਨ ਨਹੀਂ ਹੋਇਆ ਵੀ ਕਿਹਨੂੰ ਦੇਣੀ ਹੈ ਇਹਨਾਂ ਨੂੰ। ਹਾਲੇ ਤੱਕ ਸੀਟ ਸ਼ੇਅਰਿੰਗ ਹੋਈ ਹੈ। ਜੇ ਕਿਸੇ ਦਾਗੀ ਨੂੰ ਟਿਕਟ ਦੇ ਦੇਗਾ ਕੇਜਰੀਵਾਲ ਤਾਂ ਘੇਰਨਾ ਜਾਇਜ਼ ਹੈ। ਪਰ ਹੁਣ ਤੁਸੀਂ ਜੇ ਕਹੋ ਕਿ ਗੱਠਜੋੜੀ ਨਾ ਹੋਵੇ, ਗੱਲ ਤੇ ਇਹ ਕਿ ਤੁਹਾਡਾ ਰਾਜ ਆ, ਜਿਹੜੇ ਕਤਲੇਆਮ ਦੇ ਹੈਗੇ ਨੇ ਹੋਰ ਉਹਨਾਂ ਦਾ, ਤੁਸੀਂ ਉਹਦੇ ਵਿੱਚ ਸਜ਼ਾਵਾਂ ਦਵਾ ਦਿਓ। 10 ਸਾਲ ਹੋ ਗਏ ਆ, ਠੀਕ ਹੈ, ਸੱਜਣ ਕੁਮਾਰ ਨੂੰ ਸਜ਼ਾ ਤੁਸੀਂ ਕਰਵਾ ਦਿੱਤੀ, 2.5 ਤੋਲਾ ਫਿਰਦਾ। ਕਮਲਨਾਥ ਤੇ ਤੁਸੀਂ ਪਹਿਲਾਂ ਡੁੱਲੇ ਬੜਾ ਸੋ, ਫਿਰ ਰੌਲਾ ਪੈ ਗਿਆ, ਫਿਰ ਕਮਲਨਾਥ ਨੂੰ ਤੁਸੀਂ ਲਿਆ ਨਾ। ਤੇ ਗੱਲ ਇਹ ਹੈ ਕਿ ਕਮਲਨਾਥ ਤੇ ਵੀ ਇਨਕੁਆਇਰੀ ਕਰਵਾ ਲਓ ਮਹਾਰਾਜ, ਤੁਸੀਂ ਹੈਗੇ। ਪਰ ਇਹ ਇਹਨਾਂ ਚੀਜ਼ਾਂ ਤੇ ਨਹੀਂ ਬੋਲਦੇ। ਅੱਛਾ, ਉਹ IPS ਵਾਲਾ ਰੌਲਾ ਪਿਆ। ਮਨਜਿੰਦਰ ਸਿੰਘ ਸਿਰਸਾ ਕੋ ਕਹਿੰਦਾ ਕਿ ਜਿਹੜਾ IPS ਅਫਸਰ, ਦੇਖੋ ਇੱਕ ਸਿੱਖ ਅਫਸਰ ਨੂੰ ਕਹਿੰਦਾ ਕਿ ਇਹ ਮਮਤਾ ਬੈਨਰਜੀ ਦੀ ਰਾਜਨੀਤੀ ਨਾਲ ਰਲਿਆ ਹੋਇਆ। ਲੋ, ਐਡਾ ਬੇਸ਼ਰਮ ਆਦਮੀ ਆ, ਕਹਿੰਦਾ IPS ਹੀ ਝੂਠ ਬੋਲਦਾ। ਲੋ ਜੀ ਜੀ, ਉਹ ਵੀਡੀਓ ਤੁਸੀਂ ਦੇਖਿਆ ਹੀ। ਖੈਰ ਚਲੋ, ਮਨਜਿੰਦਰ ਸਿੰਘ ਸਿਰਸਾ ਹੋਰੀ ਇਸੇ ਕੰਮ ਲਈ ਰੱਖੇ ਆ। ਭਾਜਪਾ ਦਾ ਜਿਹੜਾ ਏਜੰਡਾ ਉਹ ਕਰਨਾ ਇਹਨਾਂ ਨੇ, ਕੋਈ ਕਾਂਗਰਸ ਨੂੰ ਕਲੀਨ ਚਿੱਟ ਦੇ ਸਕਦਾ ਕਤਲੇਆਮ। ਹੁਣ ਗੱਲ ਇਹ ਹੈ ਕਿ ਕਾਂਗਰਸ ਦੀ ਸਰਕਾਰ ਸੀ ਉਸ ਵੇਲੇ ਜੀ, ਸਰਕਾਰੀ ਮਸ਼ੀਨਰੀ ਸਾਰਾ ਠੀਕ ਹੈ ਨਾ, ਉਹਦੇ ਤੋਂ ਆਪਾਂ ਬਹੁਤ ਗੱਲਾਂ ਕੀਤੀਆਂ, ਪਰ ਉਹਨਾਂ ਦੀ ਪੋਲਿਟਿਕਸ ਉਹਨਾਂ ਨੇ ਆਪਣੇ ਹਿਸਾਬ ਨਾਲ ਚੱਲਣੀ। ਤੁਹਾਡੇ ਤੋਂ ਪੁੱਛਣ ਵੀ ਹਾਂ ਪ੍ਰੋਫੈਸਰ ਸਾਹਿਬ ਦੱਸੋ ਹੁਣ ਕਿਹਦੇ ਨਾਲ ਜਾਈਏ, ਤੇ ਤੁਸੀਂ ਤਾਂ ਫੌਰੀ ਕਹਿ ਦੇਣਾ ਸਾਡੇ ਨਾਲ ਹੀ ਆ ਜਾਓ। ਤੁਹਾਡਾ ਕੀ ਜਿੰਨੇ ਮਰਜ਼ੀ 400 450 ਅੱਗੇ MLA ਲੈ ਜਾਂਦਾ ਪ੍ਰੋਫੈਸਰ ਸਾਹਿਬ, ਹੋਰ ਭੇਜ ਦਿਓ ਭਾਵੇਂ। ਗੱਲ ਇਹ ਆ ਕਿ ਮਨਜਿੰਦਰ ਸਿੰਘ ਸਿਰਸਾ ਜਿਹੜੇ ਆ ਉਹ ਆਪਦੀ ਰਾਜਨੀਤੀ ਕਰਨ ਤੋਂ ਬਾਅਦ ਨਹੀਂ ਆਉਂਦੇ, ਪਰ ਜਿਹੜੇ ਮੁੱਦੇ ਅਸਲ ਸਿੱਖਾਂ ਨਾਲ ਜੁੜੇ ਨੇ, ਸਿੱਖਾਂ ਦੇ ਜਿਹੜੇ ਆਪਣੇ ਮੁੱਦੇ ਆ, ਉਹਨਾਂ ਤੇ ਤੁਸੀਂ ਦੇਖ ਲਓ, ਜਾਂ ਕਿਤੇ ਕੋਈ ਇਸ ਤਰ੍ਹਾਂ ਦੀ ਗੱਲ ਵਾਪਰ ਜਿਹਦੀ ਮੂੰਹ ਚ ਘੁੰਗਣੀਆਂ ਹੁੰਦੀਆਂ। ਹਾਂਜੀ ਬਿਲਕੁਲ, ਆ ਸ਼੍ਰੋਮਣੀ ਕਮੇਟੀ ਨੇ ਕਿੰਨੀ ਵਾਰੀ ਚਿੱਠੀ ਲਿਖੀ ਕੇਂਦਰ ਸਰਕਾਰ ਨੂੰ ਮੀਟਿੰਗ ਕਰਨ ਦੇ ਲਈ, ਬੰਦੀ ਸਿੰਘਾਂ ਦੀ ਰਿਹਾਈ ਬਾਬਤ ਜਾਂ ਹੋਰ ਮਸਲਿਆਂ ਬਾਬਤ, ਪੰਥਕ ਮਸਲਿਆਂ ਬਾਬਤ, ਕਦੇ ਉਹਨਾਂ 'ਚ ਪੈਰਵਾਈ ਕਰਦੇ ਨਜ਼ਰ ਹੀ ਨਹੀਂ ਆਉਂਦੇ। ਭਾਈ ਰਾਜੋਆਣਾ ਦੇ ਮਾਮਲੇ ਦੇਖ ਲਓ, ਹੋਰ ਕਿੰਨੇ ਪੰਥਕ ਮਾਮਲੇ ਨੇ। ਨਹੀਂ, ਇਹ ਨਹੀਂ ਬੋਲਦਾ ਨਹੀਂ ਹੈ, ਬਸ ਇਸੇ ਕੰਮ ਲਈ ਰੱਖਿਆ ਜੀ। ਤੇ ਮੈਨੂੰ ਜੀ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਬ੍ਰਿਟਿਸ਼ ਪ੍ਰੋਫੈਸਰ ਦੀ। ਉਹਨੇ ਦੋਸ਼ ਲਾਇਆ ਕਿ ਭਾਰਤ ਦੇ ਵਿੱਚ ਮੈਨੂੰ ਡਿਪੋਰਟ ਕੀਤਾ ਗਿਆ ਜੀ। ਦੇਖੋ, ਇਹ ਨਾ ਇੱਕ ਪ੍ਰੋਗਰਾਮ ਸੀ ਜਿਹਦੇ ਵਿੱਚ ਇਸ ਬੀਬੀ ਨੇ, ਜਿਹੜੀ ਪ੍ਰੋਫੈਸਰ ਬੀਬੀ ਆ, ਇਹਨੇ ਆਉਣਾ ਸੀਗਾ ਜੀ। ਵੈਸੇ ਤੇ ਮੂਲ ਤੌਰ ਤੇ ਜੇ ਤੁਸੀਂ ਦੇਖੋਗੇ ਤਾਂ ਇੰਡੀਅਨ ਹੀ ਹੈ, ਇਹ ਕਸ਼ਮੀਰੀ ਮੂਲ ਦੀ ਹੈ ਜੀ। ਇਹ ਲੇਖਕ ਹੈ, ਲੰਡਨ ਦੀ ਵੈਸਟਮਿੰਸਟਰ ਯੂਨੀਵਰਸਿਟੀ ਦੀ ਪ੍ਰੋਫੈਸਰ ਹੈ, ਨਤਾਸ਼ਾ ਕੌਲ ਜੀ। ਇਹਨੇ ਆਉਣਾ ਸੀਗਾ। ਇਹਨੇ ਜਿਹੜਾ ਐਕਸ ਤੇ ਹੁਣ ਲਿਖਿਆ ਆਪਦਾ ਟਵੀਟ ਹੈ, ਉਹਦੇ ਤੇ ਕਿਹਾ ਕਿ ਮੈਨੂੰ ਇਮੀਗ੍ਰੇਸ਼ਨ ਵੱਲੋਂ ਕੋਈ ਕਾਰਨ ਜਿਹੜਾ ਨਹੀਂ ਦੱਸਿਆ ਗਿਆ, ਸਵਾਏ ਅਸੀਂ ਕੁਝ ਨਹੀਂ ਕਰ ਸਕਦੇ ਦਿੱਲੀ ਤੋਂ ਹੁਕਮ, ਇਹ ਕਹਿੰਦੇ। ਤੇ ਮੈਨੂੰ ਦਿੱਲੀ ਤੋਂ ਪਹਿਲਾਂ ਕੋਈ ਨੋਟਿਸ ਜਾਂ ਜਾਣਕਾਰੀ ਨਹੀਂ ਮਿਲੀ। ਅੱਛਾ, ਇਹ ਬੀਬੀ ਜਿਹੜੀ ਆ ਮੇਰੇ ਖਿਆਲ ਦੇ ਨਾਲ API ਕਾਰਡ ਹੋਲਡਰ ਹੈ ਸ਼ਾਇਦ, ਜੇ ਮੈਂ ਗਲਤ ਨਹੀਂ ਹਾਂ। ਇੱਥੇ ਇੱਕ ਪ੍ਰੋਗਰਾਮ ਰੱਖਿਆ ਸੀ ਇਹਨਾਂ ਨੇ, ਸ਼ਾਇਦ ਕਾਂਗਰਸ ਵਾਲਿਆਂ ਨੇ ਵੀ ਰੱਖਿਆ ਸੀਗਾ, ਉਹਦੇ ਵਿੱਚ ਬੋਲਣਾ ਸੀ ਇਸ ਬੀਬੀ ਨੇ। ਹੁਣ ਭਾਜਪਾ ਵਾਲੇ ਕਹਿੰਦੇ ਕਿ ਦੇਖੋ ਗੱਲ ਇਹ ਕਿ ਅਸੀਂ ਪਾਕਿਸਤਾਨ ਨਾਲ ਹਮਦਰਦੀ ਰੱਖਣ ਵਾਲਿਆਂ ਨੂੰ ਇੱਥੇ ਆਉਣ ਦੀ ਇਜਾਜ਼ਤ ਨਹੀਂ ਦਿੰਦੇ। ਪਾਕਿਸਤਾਨ ਇਹਦੀ ਵਿਆਖਿਆ ਬੜੀ ਔਖੀ ਹੈ, ਇਹ ਤਾਂ ਕਿਸੇ ਨੂੰ ਵੀ ਕਹਿ ਦਿੰਦੇ ਆ ਜੀ ਜੀ ਇਹ ਪਾਕਿਸਤਾਨ ਪੱਖੀ ਹੈ। ਸੋ ਖੈਰ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬੜੀ, ਆਪਾਂ ਅੱਗੇ ਵੀ ਦੇਖਿਆ ਕਿ ਅਜੀਬੋ-ਗਰੀਬ ਦੀ ਗੱਲ ਆ, ਜੇ ਕੋਈ ਪੱਤਰਕਾਰ ਡਾਕੂਮੈਂਟਰੀ ਬਣਾ ਦਿੰਦਾ ਤਾਂ ਉਹਦੀ ਐਂਟਰੀ ਵਾਇਨਾ। ਹਾਂਜੀ ਹਾਂਜੀ, ਸਾਡੇ ਵਰਗਿਆਂ ਨੇ ਕੋਸ਼ਿਸ਼ ਕੀਤੀ RTI ਦੇ ਜ਼ਰੀਏ ਕਾਰਨ ਲੱਭਿਆ ਜਾਵੇ, ਇਹਨਾਂ ਨੇ ਦਿੱਤਾ ਹਵਾਲਾ ਕਿ ਨਹੀਂ ਜੀ ਕੰਫੀਡੈਂਸ਼ੀਅਲ ਹੈ। ਫਿਰ ਜੇ ਤੁਸੀਂ ਦੇਖੋਗੇ ਤਾਂ ਰਖੜਾ ਹੋਰਾਂ ਦੀ ਆਪਾਂ ਅੱਗੇ ਗੱਲ ਕੀਤੀ ਸੀ ਇੱਕ ਦਿਨ, ਹੁਣ ਹੋ ਰਿਹਾ ਕਿਆ। ਫਿਰ ਇਸ ਤੋਂ ਇਲਾਵਾ ਇੱਕ ਹੋਰ ਲੇਖਕ ਸੀ, ਉਹਦੇ ਮੁੰਡੇ ਨੇ ਲੇਖ ਲਿਖ ਦਿੱਤਾ ਸੀਗਾ। ਹਾਂਜੀ ਹਾਂਜੀ, ਉਹਦਾ ਕਾਰਡ ਕੂਡ ਵੜਕਾਤਾ ਸੀਗਾ। ਫਿਰ ਐਮਨੈਸਟੀ ਇੰਟਰਨੈਸ਼ਨਲ ਇੱਥੋਂ ਕੱਢ ਦਿੱਤੀ ਜੀ ਜੀ, ਇੱਥੋਂ ਤੱਕ ਕਿ ਟਰਾਂਸਪੇਰੈਂਸੀ ਇੰਟਰਨੈਸ਼ਨਲ ਉਹਨਾਂ ਦਾ ਦਫ਼ਤਰ ਚੁਕਾ ਦਿੱਤਾ। ਤਾਂ ਗੱਲ ਇਹ ਹੈ ਕਿ ਬੜੀ ਅਜੀਬੋ ਗਰੀਬ ਗੱਲ ਹੈ ਕਿ ਜਿਹੜਾ ਵੀ ਕੋਈ ਤੁਹਾਡੀ ਆਲੋਚਨਾ ਕਰਦਾ ਹੈ ਜਾਂ ਡੈਮੋਕ੍ਰੈਟਿਕ ਤਰੀਕੇ ਨਾਲ ਡੈਮੋਕ੍ਰੇਸੀ ਤੇ ਗੱਲ ਕਰਦਾ, ਚਾਹੇ ਡੈਮੋਕ੍ਰੇਸੀ ਦੀਆਂ ਇਸ ਵੇਲੇ ਕਦਰਾਂ ਕੀਮਤਾਂ ਦਾਅ ਤੇ ਲੱਗੀਆਂ ਹੋਣ, ਚਾਹੇ ਕੁਛ ਵੀ ਹੈ,
ਦੂਸਰੇ ਪਾਸੇ ਤੁਹਾਡੇ ਕੋਲ ਇੱਕੋ ਜਵਾਬ ਹੈ ਕਿ ਜੀ ਇਹ ਫਲਾਣਾ ਪਾਕਿਸਤਾਨ ਦਾ ਹਮਾਇਤੀ ਹੈ ਤੇ ਫਲਾਣਾ ਹੈ। ਇਹ ਕਰਨਾਟਕਾ ਸਰਕਾਰ ਨੇ ਬਕਾਇਦਾ ਇਨਵਾਈਟ ਕੀਤਾ ਸੀ ਇਸ ਮੀਟਿੰਗ। ਜਦੋਂ ਕਿਸੇ ਨੇ ਇਨਵਾਈਟ ਕੀਤਾ, ਸਾਰੇ ਡਾਕੂਮੈਂਟ ਹੈਗੇ ਆ, ਜੀ ਮਤਲਬ ਯੂਕੇ ਦਾ ਪਾਸਪੋਰਟ ਹੋਊਗਾ ਤੇ ਦੂਜਾ OCI ਕਾਰਡ ਹੈ, ਤਾਂ ਫਿਰ ਐਂਟਰੀ ਤੁਸੀਂ ਉੱਥੇ ਕਹਿ ਦਿੰਦੇ ਹੋ ਕਿ ਨਹੀਂ ਜੀ ਦਿੱਲੀ ਤੋਂ ਹੁਕਮ ਹੈ, ਨਹੀਂ ਅਸੀਂ ਕੁਝ ਨਹੀਂ ਕਰ ਸਕਦੇ, ਤਾਂ ਫਿਰ ਗੱਲ ਹੀ ਖਤਮ ਹੈ। ਤਾਂ ਪਰ ਇਹ ਚੀਜ਼ ਆ ਕਿ ਫਿਰ ਸਾਡਾ ਜਿਹੜਾ ਡੰਕਾ ਤਾਂ ਵੱਜਣਾ ਹੀ ਵੱਜਣਾ ਹੈ। ਉਹ ਜਦੋਂ ਜਲੂਸ ਨਿਕਲਦਾ ਤੇ ਫਿਰ ਕਹਿ ਦਿੰਦੇ ਕਿ ਨਹੀਂ ਨਹੀਂ ਨਹੀਂ, ਇਹ ਤੇ ਜੀ ਭਾਰਤ ਦੇ ਨਾਲ ਜੈਲਸ ਆ, ਇਹ ਜੀ ਭਾਰਤ ਨੂੰ ਅੱਗੇ ਵਧਦਿਆਂ ਦੇਖ ਕੇ ਛੱਡਦੇ ਆ, ਫਲਾਣਾ ਆ, ਧਮਕਾਉਣਾ ਆ, ਇਹ ਭਾਰਤ ਦੇ ਖਿਲਾਫ ਸਾਜ਼ਿਸ਼ ਰਚਦੇ ਆ। ਤੁਸੀਂ ਆਪ ਹੀ ਇਹਨਾਂ ਚੀਜ਼ਾਂ ਦਾ ਮੌਕਾ ਬਣਾਉਂਦੇ ਹੋ। ਖੈਰ ਗੱਲ ਇਹ ਆ ਕਿ ਜੇ ਉਹ ਬੀਬੀ ਆਉਂਦੀ ਇੱਥੇ ਸਰਕਾਰ ਦੀ ਆਲੋਚਨਾ ਕਰੇ ਇੱਕ ਦਾਇਰੇ 'ਚ ਰਹਿ ਕੇ ਕੀ ਫਰਕ ਪੈਂਦਾ? ਹਾਂ, ਜੇ ਕੋਈ ਉਹ ਦੇਸ਼ ਵਿਰੋਧੀ ਬਿਆਨ ਦਿੰਦੀ ਹੈ ਤੇ ਤੋੜਨ ਦੀ ਗੱਲ ਕਰਦੀ ਹੈ, ਹਿੰਸਾ ਦੀ ਗੱਲ ਕਰਦੀ ਹੈ, ਤੁਸੀਂ ਉਹਦੇ ਤੇ ਕੇਸ ਬਣਾ ਸਕਦੇ ਹੋ। ਪਰ ਨਹੀਂ, ਇੱਥੇ ਇਹਨਾਂ ਚੀਜ਼ਾਂ ਦਾ ਅੱਜ ਕੱਲ ਰਿਵਾਜ ਹੀ ਗਿਆ ਚਲਾ, ਦੋਸਤੀ ਨਵਾਬ ਕੁਛ ਨਹੀਂ ਹੈ। ਬਸ ਇੱਥੇ ਤੇ ਇਹ ਆ ਕਿ ਉੱਚੀ ਉੱਚੀ ਜੇ ਤੁਸੀਂ ਮੋਦੀ ਕਰੋਗੇ ਤਾਂ ਫਿਰ ਸਾਰੇ ਫਲ ਮਿਲਣਗੇ, ਸੀਤਾ ਫਲ ਤੇ ਸਾਰੇ ਫਲ। ਤੇ ਜੇ ਨਹੀਂ ਤਾਂ ਫਿਰ ਤਾਂ ਭਾਈ ਹੋ ਸਕਦਾ ਤੁਹਾਡੀ ਰੋਟੀ ਵੀ ਬੰਦ ਕਰ ਦੇਣ। ਵਾਹ ਲੱਗ ਜੀ ਜੀ। ਤੇ ਮਿੰਟੂ ਜੀ, ਕਿਸਾਨ ਨੂੰ ਕਹਿੰਦੇ ਮੈਟਰੋ ਦੀ ਵਰਤੋਂ ਕਰਨ ਤੋਂ ਰੋਕਿਆ ਗਿਆ ਜੀ। ਹਾਂਜੀ, ਵੇਖੋ ਇਹ ਵੀ ਮਾਮਲਾ ਆਪਣੇ ਆਪ ਦੇ ਵਿੱਚ ਇਸ ਮੁਲਕ 'ਚ ਬੜਾ, ਮੈਂ ਕਹੂੰਗਾ ਕਿ ਸ਼ਰਮਨਾਕ ਆ। ਇਹ ਕਰਨਾਟਕ ਦਾ ਹੀ ਹੈ ਜੀ, ਜਿਹਦੇ 'ਚ ਐਕਸ਼ਨ ਤੋਂ ਹੋਇਆ, ਇੱਕ ਜਿਹੜਾ ਸੁਰੱਖਿਆ ਸੁਪਰਵਾਈਜ਼ਰ ਆ, ਇਹਨੂੰ ਉਹਦੇ ਤੋਂ ਬਰਖਾਸਤ ਕਰ ਦਿੱਤਾ। ਦਰਅਸਲ ਕੀ ਹੈ ਕਿ ਕਿਸੇ ਬੰਦੇ ਨੂੰ ਵੀਡੀਓ ਪਾਇਆ ਸੀ ਜਿੱਥੇ ਗੱਲ ਜਿਹੜੀ ਆ ਉਹ ਲੋਕਾਂ 'ਚ ਆਈ, ਕਿਉਂਕਿ ਇੱਕ ਕਿਸਾਨ ਨੂੰ ਮਹਿਜ਼ ਇਸ ਕਰਕੇ ਮੈਟਰੋ 'ਚ ਐਂਟਰੀ ਨਹੀਂ ਦਿੱਤੀ ਗਈ ਕਿਉਂਕਿ ਉਹਦੇ ਲੀੜੇ ਵਿਚਾਰੇ ਦੇ ਉਹੋ ਜਿਹੇ ਸੀ। ਉਹ ਅੱਛਾ। ਤਾਂ ਫਿਰ ਲੋਕਾਂ ਨੇ ਸਵਾਲ ਕੀਤਾ ਕਿ ਕੀ ਇੱਥੇ ਇਸ ਮੁਲਕ ਦੇ ਵਿੱਚ ਇਸ ਤਰ੍ਹਾਂ ਕੋਈ ਡਰੈਸ ਕੋਡ ਹੈ ਵੀ ਮੈਟਰੋ 'ਚ ਉਹੀ ਚੜ ਸਕਦਾ ਜਿਹਦੇ ਕੋਲ ਟਾਈ ਲੱਗੀ ਆ, ਪੈਂਟ ਕੋਟ ਪਾਇਆ, ਜਿਹਨੇ ਜੈਂਟਲਮੈਨ ਨੇ ਦਿਖ ਰਿਹਾ, ਕੀ ਕਿਸਾਨ ਮੈਟਰੋ ਨਹੀਂ ਇਸਤੇਮਾਲ ਕਰ ਸਕਦਾ? ਬਿਲਕੁਲ। ਖੈਰ ਜਦੋਂ ਇਹ ਗੱਲ ਪਬਲਿਕ ਡੋਮੇਨ 'ਚ ਆਈ, ਸੋਸ਼ਲ ਮੀਡੀਆ ਤੇ ਆਈ, ਤਾਂ ਫਿਰ ਇਹਨਾਂ ਨੇ ਕਾਰਵਾਈ ਤਾਂ ਕਰ ਦਿੱਤੀ ਆ, ਪਰ ਮਾਨਸਿਕਤਾ ਤੇ ਵੇਖੋ ਨਾ ਉਹਨਾਂ ਬੰਦਿਆਂ ਦੀ। ਇੱਕ ਇਹੀ ਤੇ ਗੱਲ ਹੈ ਨਾ ਕਿ ਜਦੋਂ ਇਸ ਤਰ੍ਹਾਂ ਦਾ ਕੂੜ ਪ੍ਰਚਾਰ ਕੀਤਾ ਜਾਂਦਾ, ਉਦੋਂ ਇੱਕ ਐਸਾ ਤਬਕਾ ਹੈਗਾ ਸਮਾਜ ਦੇ ਵਿੱਚ ਜਿਹੜਾ ਦੂਜਿਆਂ ਨਾਲ ਬੜੀ ਨਫ਼ਰਤ ਕਰਨ ਲੱਗਦਾ। ਇਹ ਨਫ਼ਰਤ ਦਾ ਹੀ ਮਾਹੌਲ ਬਣਿਆ ਹੋਇਆ ਜੀ, ਨਫ਼ਰਤ ਦਾ ਹੀ ਮਾਹੌਲ, ਇੱਕ ਦੂਜੇ ਪ੍ਰਤੀ ਇੰਨੀ ਨਫ਼ਰਤ ਵਧਾ ਦਿੱਤੀ ਗਈ ਗੱਲ ਕਰਦੇ। ਪਰ ਇਹੋ ਜਿਹੇ ਬੰਦਿਆਂ ਤੇ ਕੱਲੀ ਇਹ ਨਹੀਂ, ਮੁਅੱਤਲੀ ਨਹੀਂ, ਕਾਰਵਾਈ ਇਹ ਨਹੀਂ ਹੋਣੀ ਚਾਹੀਦੀ। ਮੇਰੇ ਖਿਆਲ ਨਾਲ ਤੇ ਇਹੋ ਜਿਹੇ ਬੰਦਿਆਂ ਤੇ ਕੇਸ ਦਰਜ ਹੋਣੇ ਚਾਹੀਦੇ। ਹਾਂਜੀ ਬਿਲਕੁਲ। ਦੇਖੋ, ਜੇ ਤੁਸੀਂ ਕਹਿੰਦੇ ਆ ਵੀ ਹਰੇਕ ਵਸਿੰਦਾ ਦੇਸ਼ ਦੀ ਉਸ ਜਨਤਕ ਜੋ ਚੀਜ਼ ਹੈ, ਜੋ ਵੀ ਟਰਾਂਸਪੋਰਟ ਹੈ ਜਾਂ ਹੋਰ ਜਨਤਕ ਸਿਹਤ ਦਾ ਕੋਈ ਅਦਾਰਾ ਹੈ, ਉਹਨੂੰ ਵਰਤਣ ਦਾ ਹੱਕ ਰੱਖਦਾ, ਤੇ ਫਿਰ ਉਹਦੇ ਕੱਪੜਿਆਂ ਤੋਂ ਜੱਜਮੈਂਟ ਕਰਕੇ ਉਹਨੂੰ ਇਸ ਤਰ੍ਹਾਂ ਬੇਇੱਜ਼ਤ ਕਰਨਾ ਤਾਂ ਬਹੁਤ ਮੰਦਭਾਗੀ ਗੱਲ ਹੈ ਜੀ। ਨਹੀਂ ਅੱਗੇ ਹੁੰਦਾ ਇੱਥੇ ਕੀ ਹੈ, ਇੱਥੇ ਤੇ ਮਤਲਬ ਜਿਹੜੇ ਆਹ ਟੈਕਸੀ ਬੁੱਕ ਕਰਾਉਂਦੇ ਨੇ, ਜੇ ਅੱਗੋਂ ਮੁਸਲਮਾਨ ਡਰਾਈਵਰ ਹੋਵੇ ਤਾਂ ਤਦ ਉਹ ਸਗੋਂ ਮਿੱਥ ਕੇ ਪਾਉਂਦੇ ਨੇ ਕਿ ਵੇਖੋ ਜੀ ਅਸੀਂ ਆਇਆ ਸੀ ਡਰਾਈਵਰ, ਅਸੀਂ ਮੋੜ ਦਿੱਤਾ। ਇਹਦੀ ਸ਼ਰਮਨਾਕ ਗੱਲ ਹੈ ਇਸ ਮੁਲਕ ਦੇ ਵਿੱਚ। ਕਈ ਵਾਰ ਜਿਹੜੇ ਫੂਡ ਦੀ ਡਿਲੀਵਰੀ ਦੇਣ ਜਾਂਦੇ ਆ, ਇਹਨਾਂ ਨਾਲ ਇਸ ਤਰ੍ਹਾਂ ਵਿਤਕਰਾ ਕੀਤਾ ਜਾਂਦਾ ਕਿਉਂਕਿ ਮੁਲਕ ਦੇ ਪਤਾ ਨਹੀਂ ਕਿਉਂ ਰਗਾਂ ਦੇ ਵਿੱਚ ਨਫ਼ਰਤ ਵਾੜੀ ਜਾ ਰਹੀ ਹੈ ਧੱਕੇ ਨਾਲ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।